हेलो दोस्तों, कैसे हो? सब ठीक हो? सदा शादाब रहो ਤੇ ਹੱਸਦੇ ਵਸਦੇ ਰਹੋ। ਅੱਜ ਮੈਂ ਤੁਹਾਡੇ ਨਾਲ ਕੁਝ ਸਪੈਸ਼ਲ ਸ਼ੇਅਰ ਕਰਨ ਜਾ ਰਿਹਾ। ਪੰਜਾਬ ਦੀ ਪੁਰਾਣੀ ਰਵਾਇਤ ਦੀ ਜਾਂਦੀ ਹੋਈ ਕੁਝ ਝਲਕੀਆਂ ਲੈ ਕੇ ਤੁਹਾਡੀ ਨਜ਼ਰ ਕਰ ਰਿਹਾ ਹਾਂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਿਓ। ਔਰ ਦੇਖੋ ਤੁਸੀਂ ਅੱਜ ਕਿ ਪੰਜਾਬ ਜਿਹੜਾ ਸਾਡਾ ਪੁਰਾਣਾ ਪੰਜਾਬ ਹੈ, ਜਿਹੜੇ ਪੁਰਾਣੇ ਲੋਕ ਸਨ, ਕੱਚੇ ਘਰ ਸਨ, ਸੇਮ ਉਸੇ ਤਰ੍ਹਾਂ ਦੀਆਂ ਕੁਝ ਰਿਵਾਇਤ, ਕੁਝ ਝਲਕੀਆਂ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਿਹੜੀਆਂ ਕਿ ਬਿਲਕੁਲ ਆਉਂਦੇ ਹੋਏ 2-4 ਸਾਲ ਤੋਂ ਬਾਅਦ ਬਿਲਕੁਲ ਨਜ਼ਰ ਨਹੀਂ ਆਉਣਗੀਆਂ। ਤੁਸੀਂ ਦੇਖੋ, ਬਿਲਕੁਲ ਛੋਟੇ ਛੋਟੇ ਜਾਨਵਰ ਜਿਹੜੇ ਘਰਾਂ ਦੇ ਵਿੱਚ ਹੁੰਦੇ ਨੇ, ਬੱਚੇ ਉਹਨਾਂ ਦੇ ਨਾਲ ਕਿੰਨਾ ਪਿਆਰ ਕਰਦੇ ਨੇ, ਆਪਣੇ ਘਰ ਦੇ ਅਫਰਾਦ ਦੀ ਤਰ੍ਹਾਂ ਉਹਨਾਂ ਦੇ ਨਾਲ ਪਿਆਰ ਕਰਦੇ ਨੇ। ਔਰ ਉਸੇ ਹੀ ਤਰ੍ਹਾਂ ਪਿੰਡਾਂ ਦੇ ਵਿੱਚ ਅਜੇ ਵੀ ਕੁਝ ਪਿੰਡ ਐਸੇ ਨੇ, ਪਾਕ ਇੰਡੀਆ ਬਾਰਡਰ ਦੇ ਕੁਛ ਗਾँव ਦੇ ਵਿੱਚ ਐਸੇ ਲੋਕ ਨੇ, ਐਸੇ ਘਰ ਵੀ ਹਨ ਜਿਹੜੇ ਕੱਚੇ ਨੇ, ਔਰ ਐਸੇ ਲੋਕ ਵੀ ਹਨ ਜਿਹੜੇ ਬਿਲਕੁਲ ਅਜੇ ਵੀ ਉਸੇ ਤਰ੍ਹਾਂ ਹੀ ਮਿਲ ਜੁਲ ਕੇ ਬੈਠਦੇ ਨੇ ਔਰ ਗੱਪਸ਼ਪ ਸ਼ੇਅਰ ਕਰਦੇ ਨੇ ਇੱਕ ਦੂਸਰੇ ਦੇ ਨਾਲ, ਹੁੱਕਾ ਪੀਂਦੇ ਨੇ, ਬਾਹਰ ਖੇਤਾਂ ਦੇ ਵਿੱਚ ਜਾ ਕੇ ਚਾਰਪਾਈਆਂ ਲਗਾ ਕੇ ਬੈਠਦੇ ਨੇ, ਔਰ ਚਰਵਾਹੇ ਉਸੇ ਤਰ੍ਹਾਂ ਹੀ ਮਾਲ ਮਵੇਸ਼ੀ ਚਰਾਉਂਦੇ ਨੇ। ਸੇਮ ਜਾਂਦੀਆਂ ਹੋਈਆਂ ਰਵਾਇਤ ਜਿਹੜੀਆਂ ਕਿ ਬਿਲਕੁਲ ਖੂਬਸੂਰਤੀ ਔਰ ਪੰਜਾਬ ਦੀ ਰਵਾਇਤ ਦੀ ਅਕਾਸ਼ੀ ਕਰਦੀਆਂ ਸਨ। ਲੇਕਿਨ ਆਉਂਦੇ ਹੋਏ ਚੰਦ ਸਾਲਾਂ ਤੋਂ ਬਾਅਦ ਜਿਹੜੀ ਹਾਲਾਤ ਨਜ਼ਰ ਆ ਰਹੇ ਨੇ, ਬਿਲकुल ਨਜ਼ਰ ਨਹੀਂ ਆਏਗਾ। ਉਸੇ ਤਰ੍ਹਾਂ ਹੀ ਬੱਚੇ ਦੇਖੋ ਸਟਿਕਾਂ ਲੈ ਕੇ, ਡੰਡੇ ਲੈ ਕੇ ਤਲਵਾਰਬਾਜ਼ੀ, ਨੇਜ਼ਾਬਾਜ਼ੀ ਖੇਡਦੇ ਨੇ। ਲੇਕਿਨ ਆਉਂਦੇ ਹੋਏ ਕੁਝ ਵਕਤ ਤੋਂ ਬਾਅਦ ਇੰਨਾ ਟਾਈਮ ਹੀ ਨਹੀਂ ਹੋਣਾ, ਕਿਉਂਕਿ ਸੋਸ਼ਲ ਮੀਡੀਆ ਨੇ ਔਰ ਲੇਟੈਸਟ ਜਿਹੜੀ ਗੇਮਸ ਨੇ, ਕੰਪਿਊਟਰ ਗੇਮਸ, ਉਹਨਾਂ ਨੇ ਇੰਨਾ ਕਿ ਬੱਚਿਆਂ ਨੂੰ ਵੀ ਬਿਜ਼ੀ ਕਰ ਦਿੱਤਾ ਹੈ ਕਿ ਬੱਚੇ ਕੁਝ ਵੀ ਐਕਟੀਵਿਟੀਜ਼, ਫਿਜ਼ੀਕਲ ਐਕਟੀਵਿਟੀਜ਼ ਜਿਹੜੀਆਂ ਨੇ ਉਹ ਨਹੀਂ ਕਰ ਸਕਦੇ। ਇਸ ਦੀ ਵਜ੍ਹਾ ਤੋਂ ਜਿਹੜੇ ਪੰਜਾਬ ਦੇ ਵੀ ਬੱਚੇ ਨੇ ਉਹ ਵੀ ਲੇਟੈਸਟ ਹੋਣਾ ਸਟਾਰਟ ਹੋ ਗਏ ਨੇ, ਔਰ ਉਹਨਾਂ ਦੀ ਵੀ ਜਿਹੜੀ ਹੈਲਥ ਹੈ, ਜਿਹੜੀ ਉਹਨਾਂ ਦੀ ਸਿਹਤ ਹੈ, ਉਸ ਲੈਵਲ ਦੀ ਨਹੀਂ ਰਹੀ ਜਿਹੜੀ ਕਿ ਪੰਜਾਬ ਦੇ ਬੱਚਿਆਂ ਦੀ ਹੁੰਦੀ ਸੀ। ਵਰਨਾ ਪੰਜਾਬ ਦੇ ਜਿਹੜੇ ਲੋਕ ਨੇ, ਬੱਚੇ ਨੇ, ਉਹ ਮਜ਼ਬੂਤ ਇਸ ਕਿਸਮ ਦੇ ਹੁੰਦੇ ਸਨ ਕਿ ਉਹ ਜਵਾਨ ਹੋ ਕੇ ਪਹਿਲਵਾਨ ਬਣਦੇ ਸਨ, ਪਹਿਲਵਾਨੀ ਕੀਤੀ ਜਾਂਦੀ ਸੀ। ਲੇਕਿਨ ਹੁਣ ਜਿਹੜੀ ਪਹਿਲਵਾਨੀ ਹੈ ਉਹ ਵੀ ਬਰਾਏ ਨਾਮ ਹੀ ਰਹਿ ਗਈ ਹੈ, ਕਿਉਂਕਿ ਜਿਹੜੀਆਂ ਫਿਜ਼ੀਕਲ ਗੇਮਸ ਨੇ ਉਹ ਬਿਲਕੁਲ ਕਮ ਹੋ ਰਹੀਆਂ ਨੇ, ਔਰ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਸੋਸ਼ਲ ਮੀਡੀਆ ਨੂੰ ਜਿਹੜਾ ਉਹ ਪ੍ਰੈਫਰ ਕਰਦੇ ਨੇ, ਦੇਖਣਾ ਪਸੰਦ ਕਰਦੇ ਨੇ, ਕਿਉਂਕਿ ਸੋਸ਼ਲ ਮੀਡੀਆ ਦੁਨੀਆ ਹੀ ਐਸੀ ਹੈ, ਐਸੀ ਰੰਗੀਨ ਦੁਨੀਆ ਜਿਹੜੀ ਕਿ ਬੰਦਾ, ਐਸਾ ਨਸ਼ਾ ਹੈ ਕਿ ਬੰਦਾ ਜਦੋਂ ਇਹਦੇ ਵਿੱਚ ਖੁੱਭ ਜਾਂਦਾ ਹੈ, ਬੰਦਾ ਦੇਖਣਾ ਸਟਾਰਟ ਕਰਦਾ ਹੈ, ਫਿਰ ਉਹ ਸਕਰੋਲ ਕਰਦਾ ਜਾਂਦਾ, ਸਵਾਈਪ ਕਰਦਾ ਜਾਂਦਾ, ਦੇਖਦਾ ਜਾਂਦਾ, ਅਤੇ ਬੰਦਾ ਕਹਿੰਦਾ ਮੈਂ ਹੋਰ ਵੇਖਾਂ, ਅੱਗੇ ਵੇਖਾਂ, ਨੈਕਸਟ ਪਤਾ ਨਹੀਂ ਕੀ ਆਉਣਾ ਉਹ ਵੇਖਾਂ। ਯਾਨੀ ਕਿ ਐਸੀ ਰੰਗੀਨ ਦੁਨੀਆ ਬਣਾ ਦਿੱਤੀ ਹੈ ਜਿਹਨੇ ਸਾਡੀ ਰਵਾਇਤ ਨੂੰ ਵੀ ਕੰਮ ਕਰਨਾ ਸਟਾਰਟ ਕਰ ਦਿੱਤਾ ਹੈ। ਯਾਨੀ ਕਿ ਜਿਹੜੀਆਂ ਸਾਡੀਆਂ ਰਵਾਇਤ ਸਨ, ਪੁਰਾਣੀਆਂ ਫਿਜ਼ੀਕਲ ਐਕਟੀਵਿਟੀਜ਼ ਸਨ, ਲੋਕ ਮਿਲ ਬੈਠ ਕੇ ਗੱਪਸ਼ਪ ਕਰਦੇ ਸਨ, ਗੇਮਸ ਕਰਦੇ ਸਨ, ਬੱਚੇ, ਪਿੰਡਾਂ ਦੇ ਬੱਚੇ ਗੇਮਸ ਕਰਦੇ ਸਨ, ਔਰ ਜ਼ਿਹਨੀ ਤੌਰ 'ਤੇ ਵੀ ਮਜ਼ਬੂਤ ਹੁੰਦੇ ਸਨ, ਔਰ ਫਿਜ਼ੀਕਲੀ ਤੌਰ 'ਤੇ ਵੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਸਨ। ਔਰ ਪੰਜਾਬ ਦੇ ਜਿਹੜੇ ਪਹਿਲਵਾਨ ਨੇ ਉਹ ਬਹੁਤ ਹੀ ਜ਼ਿਆਦਾ ਉਭਰੇ ਹੋਏ ਜਵਾਨ ਹੁੰਦੇ ਸਨ। ਲੇਕਿਨ ਹੁਣ ਜਿਹੜੀ ਪਹਿਲਵਾਨੀ ਵੀ ਹੈ ਉਹ ਵੀ ਬਰਾਏ ਨਾਮ ਹੈ ਜਸਟ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਮਸਨੂਈ ਚੀਜ਼ਾਂ ਵਾਲੀ ਸਾਈਡ 'ਤੇ ਆ ਗਏ ਨੇ। ਲੇਕਿਨ ਤੁਸੀਂ ਦੇਖ ਸਕਦੇ ਹੋ ਅਜੇ ਵੀ ਕੁਝ ਪਿੰਡ ਐਸੇ ਨੇ, ਕੁਝ ਰਵਾਇਤ ਐਸੀਆਂ ਨੇ ਜਿਹੜੀਆਂ ਲੋਕਾਂ ਨੇ ਬਰਕਰਾਰ ਰੱਖੀਆਂ ਹੋਈਆਂ ਨੇ, ਜਿਹੜੀਆਂ ਕਿ ਅੱਜ ਤੋਂ ਚੰਦ ਸਾਲ ਤੋਂ ਬਾਅਦ ਨਜ਼ਰ ਨਹੀਂ ਆਉਣਗੀਆਂ। ਦੋਸਤੋ, ਮੈਂ ਉਮੀਦ ਕਰਨਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਏਗੀ। ਮੈਨੂੰ ਕਮੈਂਟਸ 'ਚ ਜ਼ਰੂਰ ਦੱਸਿਆ ਜੇ ਤੁਹਾਨੂੰ ਕਿਵੇਂ ਲੱਗਿਆ, ਕਿਸ ਤਰ੍ਹਾਂ ਦੇਖ ਕੇ ਲੱਗਿਆ। ਥੈਂਕ ਯੂ।